ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਲਾਲ ਕਿਲੇ ਤੇ ਕੇਸਰੀ ਝੰਡਾ ਲਹਿਰਾਉਣ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੇ ਵਿਰੋਧੀ ਧਿਰਾਂ ਨੂੰ ਵੀ ਨਿਖੇਧੀ ਕਰਨ ਵਾਲਿਆਂ ਦੀ ਜੜੀ ਦੌੜ ਦੇ ਕੰਪੀਟੀਸ਼ਨ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਔਰ ਉਹ ਇੱਕ ਦੂਜੇ ਤੋਂ ਅੱਗੇ ਵੱਧ ਕੇ ਸਰਕਾਰ ਦੀ ਬਜਾਏ ਸਿੱਖ ਨੌਜਵਾਨਾਂ ਨੂੰ ਹੀ ਦੋਸ਼ੀ ਦੱਸ ਰਹੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਸਾਈਕੋਲੋਜੀਕਲ ਵਾਰਫੇਅਰ ਦੀ ਗੱਲ ਕੀਤੀ ਕਿ ਕਿਵੇਂ ਭਾਰਤੀ ਹਾਕਮਾਂ ਨੇ, ਉਹਨਾਂ ਦੇ ਮੀਡੀਆ ਨੇ, ਉਹਨਾਂ ਦੇ ਅੱਗੋਂ ਸੂਬੇਦਾਰ ਔਰ ਡੋਗਰਿਆਂ ਦਾ ਅੱਗੋਂ ਡੋਗਰੇ ਜਿਨ੍ਹਾਂ ਬਾਰੇ ਕਦੇ ਪਿਆਰਾ ਸਿੰਘ ਨਿਰਛਲ ਨੇ ਇੱਕ ਨਜ਼ਮ ਦੇ ਵਿੱਚ ਕਿਹਾ ਸੀ ਕਿ ਵੀ ਇੱਕ ਨਹੀਂ ਦੋ ਨਹੀਂ ਚਾਰ ਡੋਗਰੇ ਕੌਮ ਵਿੱਚ ਕਈ ਨੇ ਹਜ਼ਾਰ ਡੋਗਰੇ ਹਰ ਵੱਡੇ ਡੋਗਰੇ ਦਾ ਨਿੱਕਾ ਡੋਗਰਾ ਹਰ ਨਿੱਕੇ ਡੋਗਰੇ ਦੇ ਕਈ ਯਾਰ ਡੋਗਰੇ। ਔਰ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਦੱਸਦੇ ਹੀ ਹੈ ਕਿ ਜਿਵੇਂ ਜੰਮੂ ਕਸ਼ਮੀਰ ਦੇ ਡੋਗਰਿਆਂ ਨੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਤਿੰਨ ਭਰਾ ਉਹਨਾਂ ਨੇ ਸਿੱਖ ਰਾਜ ਨਾਲ ਗੱਦਾਰੀ ਕੀਤੀ, ਅੰਗਰੇਜ਼ਾਂ ਨਾਲ ਹੈਂਡ ਜੁਆਇਨ ਕੀਤੇ ਔਰ ਬਾਅਦ ਦੇ ਵਿੱਚ ਇਨਾਮ ਜੰਮੂ ਕਸ਼ਮੀਰ ਦੀ ਰਿਆਸਤ ਅੰਗਰੇਜ਼ਾਂ ਨੇ ਉਹਨਾਂ ਨੂੰ ਇਨਾਮ ਵਜੋਂ ਦਿੱਤੀ ਗੱਦਾਰੀ ਦੀ। ਤਾਂ ਸਿੱਖਾਂ ਦੇ ਵਿੱਚ ਗੱਦਾਰ ਲਫ਼ਜ਼ ਦੇ ਲਈ ਡੋਗਰਾ ਲਫ਼ਜ਼ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ ਕਿਉਂਕਿ ਡੋਗਰੇ ਦਾ ਮਤਲਬ ਹੀ ਗੱਦਾਰ ਹੁੰਦਾ। ਸੋ ਇਹ ਲਾਈਨ ਤਾਂ ਹਮੇਸ਼ਾ ਰਹੀ ਹੈ, ਇਹਨਾਂ ਨੇ ਨਾਲ ਹੀ ਰਹਿਣਾ। ਔਰ ਇਹਦੇ ਨਾਲ ਅੱਜ ਜਦੋਂ ਮੈਂ ਦੇਖ ਰਿਹਾ ਸੀ ਕਿ ਅਮਰਿੰਦਰ ਸਿੰਘ ਨੇ ਧੂਆਂਧਾਰ ਬਿਆਨ ਦਿੱਤਾ ਹੈ, ਸੁਨੀਲ ਜਾਖੜ ਨੇ ਦਿੱਤਾ ਹੈ, ਆਮ ਆਦਮੀ ਪਾਰਟੀ BJP ਤਾਂ ਲੱਗੇ ਹੀ ਹੋਏ ਨੇ ਕਿ ਇਹ ਹੋ ਗਿਆ ਉਹ ਹੋ ਗਿਆ। ਅਤੇ ਮੈਨੂੰ ਉਹ ਕਹਾਣੀ ਜਿਹੜੀ ਬਚਪਨ ਦੇ ਵਿੱਚ ਸੁਣੀ ਹੋਈ ਹੈ ਕਿ ਬਈ ਕੋਈ ਭਲਾ ਬੰਦਾ ਪਸ਼ੂ ਮੰਡੀ 'ਚੋਂ ਇੱਕ ਬੱਕਰਾ ਖਰੀਦ ਕੇ ਜਿਹੜਾ ਉਹ ਲੈ ਜਾ ਰਿਹਾ ਸੀ, ਉਦੋਂ ਉਹਨੇ ਰੱਖਿਆ ਹੋਇਆ ਤੁਰਿਆ ਜਾਂਦਾ, ਨੇੜੇ ਹੀ ਉਹਦਾ ਕਿਤੇ ਘਰ ਹੋਏਗਾ ਔਰ ਰਾਹ ਦੇ ਵਿੱਚ ਜਿਹੜੇ ਚਾਰ ਠੱਗ ਨੇ ਉਹ ਤੁਰੇ ਜਾਂਦੇ ਨੇ, ਉਹਨਾਂ ਦੇਖਿਆ ਕਿ ਵੀ ਬੱਕਰਾ ਬਹੁਤ ਸੋਹਣਾ ਹੈ ਔਰ ਇਹ ਤੋਂ ਖੋਈਏ। ਹੁਣ ਜਿਹੜਾ ਡਾਕੂ ਤੇ ਠੱਗ ਦੇ ਵਿੱਚ ਫਰਕ ਹੁੰਦਾ ਹੈ। ਡਾਕੂ ਤਾਂ ਸਿੱਧੇ ਤੌਰ 'ਤੇ ਆ ਕੇ ਜਿਹੜਾ ਤੁਹਾਡੀ ਕਰਪਟੀ 'ਤੇ ਰੱਖ ਦਿੰਦਾ ਜਾਂ ਉਦੋਂ ਤਲਵਾਰ ਕੱਢ ਲੈਂਦਾ ਵੀ ਸੁੱਟ। ਠੱਗ ਜਿਹੜਾ ਉਹ ਤੁਹਾਨੂੰ ਫਸਾਉਂਦਾ, ਠੱਗੀ ਮਾਰਨਾ ਸੀ ਉਹ ਨਾ ਮਿੱਠੀਆਂ ਪੋਲੀਆਂ ਗੱਲਾਂ ਦੇ ਨਾਲ ਉਹਨਾਂ ਨੇ ਤਰਕੀਬ ਬਣਾ ਲਈ। ਉਹ ਜਿਹੜੇ ਜਿੱਥੇ ਉਹ ਤੁਰਿਆ ਜਾਂਦਾ ਸੀ ਕੁਛ ਵਿੱਥ ਦੇ ਉੱਤੇ ਉਹ ਖਿਲਰ ਕੇ ਅੱਗੇ ਪਿੱਛੇ ਜਾ ਕੇ ਤੇ ਇੱਕ ਜਦੋਂ ਮੋੜ ਤੋਂ ਮੁੜਿਆ ਤੇ ਇੱਕ ਠੱਗ ਉਹਨੂੰ ਕਹਿੰਦਾ ਓਏ ਕੁੱਤਾ ਕਿੱਥੇ ਲਈ ਜਾਂਦਾ? ਉਹ ਕਹਿੰਦਾ ਓਏ ਕੁੱਤਾ ਕਿੱਥੋਂ ਹੈ? ਮੈਂ ਤਾਂ ਲਿਆਂਦਾ ਹੈ ਬੱਕਰਾ ਮੰਡੀ ਚੋਂ। ਨਹੀਂ ਕਹਿੰਦਾ ਇਹ ਐਵੇਂ ਇਹ ਕੁੱਤੇ ਨੂੰ ਆਪ ਵੀ ਥੱਕ ਰਿਹਾ ਇਹਨੂੰ ਵੀ। ਉਹਨੂੰ ਲੱਗਿਆ ਹੈ ਕਮਲਾ ਬੰਦਾ। ਉਹ ਕੁਛ ਵਿੱਥ ਦੇ ਉੱਤੇ ਗਿਆ ਤੇ ਅੱਗੇ ਦੂਜਾ ਠੱਗ ਜਿਹੜਾ ਦੂਜੇ ਮੋੜ ਤੇ ਖੜਾ ਉਹਨੂੰ ਕਹਿੰਦਾ ਕਿ ਕੀ ਗੱਲ ਬਈ ਇਹ ਜੇ ਕੁੱਤਾ ਹੀ ਆਏ ਤੇ ਸੰਗਲ ਸੁੰਗਲ ਪਾ ਇਹਨੂੰ ਨਾਲ ਤੋਰ ਤੂੰ ਚੁੱਕਿਆ ਹੋਇਆ। ਉਹ ਕਹਿੰਦਾ ਵੀ ਇਹ ਤਾਂ ਇਹ ਬੱਕਰਾ ਮੈਂ ਲੈ ਕੇ ਆਉਂ। ਕਹਿੰਦਾ ਭਾਈ ਤੇਰੀ ਜਾਂ ਨਜ਼ਰ 'ਚ ਫਰਕ ਹੈ, ਕੀ ਗੱਲ ਹੈ? ਇਹੀ ਕੰਮ ਤੀਜੇ ਠੱਗ ਤੱਕ ਜਦੋਂ ਪਹੁੰਚਦੇ ਆ ਤੀਜੇ ਨੇ ਵੀ ਉਹੀ ਸਾਰੀ ਕਹਾਣੀ ਰਿਪੀਟ ਕੀਤੀ ਤਾਂ ਉਹਨੂੰ ਲੱਗਾ ਵੀ ਇਹ ਕੋਈ ਬਲਾ ਹੈ, ਕੋਈ ਜਿੰਨ ਹੈ। ਲਿਆ ਤੇ ਮੈਂ ਬੱਕਰਾ ਸੀ, ਇਹ ਜਿਹੜਾ ਆਪਣੀਆਂ ਸ਼ਕਲਾਂ ਬਦਲ ਰਿਹਾ ਹੈ ਕੁੱਤਾ ਹੈ। ਉਹਨੇ ਜਿਹੜਾ ਉਹ ਵਗਾ ਕੇ ਉਹਨੂੰ ਮਾਰਿਆ, ਤੁਰ ਪਿਆ ਤੇ ਚੌਥਾ ਜਿਹੜਾ ਵੇਟ ਉਹ ਪਿੱਛੋਂ ਆਇਆ, ਉਹਨਾਂ ਨੇ ਠੱਗਾਂ ਨੇ ਚੁੱਕ ਲਿਆ। ਹੁਣ ਇਹ ਜਿਹੜੀ ਕਹਾਣੀ ਹੈ ਇਹ ਗੱਲ ਦੱਸਦੀ ਹੈ ਕਿ ਬਹੁਤ ਵਾਰ ਜਦੋਂ ਕੋਈ ਗੱਲ ਡਿਫਰੈਂਟ ਥਾਵਾਂ ਤੋਂ ਰਿਪੀਟ ਹੁੰਦੀ ਹੈ, ਵੈਸੇ ਤਾਂ ਜਿਹੜਾ ਬੰਦਾ ਆਪ ਹੀ ਕਹੀ ਜਾਂਦਾ ਬਾਰ-ਬਾਰ ਝੂਠ ਬੋਲਦਾ ਹੈ, ਦੂਜਿਆਂ ਨੂੰ ਲੱਗਦਾ ਕਿ ਵੀ ਔਰ ਇੰਨਾ ਵੱਡਾ ਇਹ ਚਾਣਕਿਆ ਦੀ ਥਿਊਰੀ ਵੀ ਹੈ ਕਿ ਇੰਨਾ ਵੱਡਾ ਝੂਠ ਬੋਲੋ ਕਿ ਯਕੀਨਨ ਕੋਈ ਕਰ ਸਕੇ ਔਰ ਬਾਰ-ਬਾਰ ਬੋਲੋ। 100 ਵਾਰ ਬੋਲਿਆ ਝੂਠ ਆਟੋਮੈਟਿਕਲੀ ਸੱਚ ਬਣ ਜਾਂਦਾ। ਪਰ ਇਹਨਾਂ ਦੇ ਕੋਲ ਤਾਂ ਪੂਰੀ ਇੱਕ ਝੂਠਿਆਂ ਦੀ ਸਰਕਸ ਹੈ। ਇਹਨਾਂ ਨੇ ਉਹ ਸ਼ੁਰੂ ਕਰਨਾ ਹੁੰਦਾ ਹੈ ਕਿਵੇਂ ਉਹ ਜਿਹੜਾ 4-4 ਫੁੱਟ ਉੱਤੇ ਉੱਠਣ ਵਾਲਾ ਅਰਨਾਬ ਗੋਸਵਾਮੀ ਸ਼ੁਰੂ ਕਰਦਾ ਹੈ। ਫਿਰ ਇਹਨਾਂ ਦੀਆਂ ਐਂਕਰਾਂ ਜਿਹੜੀਆਂ ਉਹ ਹੈ 3.5-3 4-4 ਫੁੱਟੀਆਂ ਨੇ, 6-6 ਫੁੱਟ ਉਛਲ ਰਹੀਆਂ ਹੁੰਦੀਆਂ। ਭਾਰਤ ਸਿਖਾਏਗਾ ਸਬਕ, ਇਹ ਹੋ ਗਿਆ ਮੋਦੀ ਇਹ। ਹੁਣ ਉਹ ਸਾਰਾ ਜਿਹੜਾ ਹੈ ਜਦੋਂ ਸਾਰਾ ਦਿਨ ਲੋਕ ਉਹਨੂੰ ਔਨ ਕਰਕੇ 70-80% ਲੋਕਾਂ ਲਈ ਅੱਜ ਵੀ ਸੋਰਸ ਆਫ ਇਨਫੋਰਮੇਸ਼ਨ ਉਹੀ ਹੈ। ਔਰ ਫਿਰ ਉਹਦੇ 'ਚ ਉਹਨਾਂ ਨੇ ਜਿਹੜੇ ਹਰ ਥਾਂ 'ਤੇ ਫਿੱਟ ਕੀਤੇ ਹੋਏ ਨੇ, ਰੈਂਟਾ ਸਿੱਖ ਹੋਣ, ਰੈਂਟਾ ਮੁਸਲਿਮ ਹੋਣ, ਕਸ਼ਮੀਰ ਦੀ ਗੱਲ ਕਹਾਣੀ ਹੈ ਤਾਂ ਉਹ ਕੋਈ ਨਕਵੀ ਕੱਢ ਲੈਣਗੇ, ਕੋਈ ਹੋਰ ਇਸ ਕਿਸਮ ਦੇ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ ਬਿਆਨਬਾਜ਼ੀ ਦੇਣ ਲਈ ਕਿ ਜੀ ਇਹ ਤਾਂ ਆਤੰਕਵਾਦ ਦੇ ਉੱਤੇ ਮੋਦੀ ਨੇ ਨੱਥ ਪਾ ਦਿੱਤੀ। ਹੁਣ ਇਹ ਜਿਹੜਾ ਇੱਕ ਪਾਸੇ ਇਹ ਫਾਰਮਰ ਮੂਵਮੈਂਟ ਜਿਹਨੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਸੁਰਖੀਆਂ ਬਟੋਰੀਆਂ ਨੇ, ਡਾਇਸਪੋਰਾ ਸਿੱਖ ਪੰਜਾਬੀ ਔਰ ਜਿਵੇਂ ਈਵਨ ਭਾਰਤ ਦੀਆਂ ਬਾਕੀ ਅਕਲੀਤਾਂ ਨੇ ਵੀ ਹੌਲੀ ਜੁਆਇਨ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਹੌਸਲਾ ਹੋਣਾ ਸ਼ੁਰੂ ਹੋਇਆ। ਏਜੰਸੀਆਂ ਨੂੰ ਤਾਂ ਫਿਕਰ ਪਿਆ ਹੀ ਹੋਇਆ
ਔਰ ਉਹਨਾਂ ਨੇ ਇਹ ਜਿਸ ਸਿਚੁਏਸ਼ਨ ਨੂੰ ਜਿਸ ਢੰਗ ਨਾਲ ਫਰਦਰ ਕੰਟਰਾਈਵ ਕੀਤਾ ਟੂ देयर ਬੈਨੀਫਿਟ 26 ਜਨਵਰੀ ਤੱਕ ਪਹੁੰਚਦੇ ਆ, ਇਹ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਅੱਜ ਵੀ। ਪਰ ਮੇਰਾ ਇਸ ਵੇਲੇ ਦਾ ਫੋਕਸ ਇਹ ਗੱਲ ਕਰਨਾ ਹੈ ਵੀ ਇਹ ਜਿਹੜੀ ਇਹਨਾਂ ਦੀ ਸਾਰੀ ਸਾਈਕੋਲੋਜੀਕਲ ਵਾਰਫੇਅਰ ਵੀ ਚੱਲ ਰਹੀ ਔਰ ਪੋਲੀਟੀਕਲ ਵਾਰਫੇਅਰ ਵੀ ਚੱਲ ਰਹੀ। ਇੱਕ ਪਾਸੇ ਤਾਂ ਕਿਸਾਨਾਂ ਨੂੰ ਜਾਂ ਜਿਹੜੇ ਉਹਨਾਂ ਦੇ ਵਿਚਾਰੇ ਸਧਾਰਨ ਜਿਹੇ ਲੀਡਰ 30 ਨੇ 35 ਨੇ 40 ਨੇ, ਮੈਂ ਅੱਜ ਕਿਸੇ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜ਼ਿਲ੍ਹੇ ਪੰਜਾਬ ਦੇ 22 ਨੇ ਜਥੇਬੰਦੀਆਂ ਕੱਲੀਆਂ ਪੰਜਾਬ ਦੀਆਂ, ਇਹਨਾਂ ਦੀਆਂ 40 ਦੇ ਨੇੜੇ ਤੇੜੇ ਨੇ। ਮੈਂ ਕਿਹਾ ਇਹਦਾ ਮਤਲਬ ਇੱਕ ਜ਼ਿਲ੍ਹੇ ਦੀ ਇੱਕ ਨਹੀਂ ਹੈਗੀ, ਇੱਕ ਜ਼ਿਲ੍ਹੇ 'ਚ ਦੋ ਬਣਾਈਆਂ ਹੋਈਆਂ। ਤੇ ਕਿੱਡੇ ਕੁ ਇਹ ਵਿਚਾਰੇ ਹੋਣਗੇ ਇਹਨਾਂ ਦਾ ਹੋਰਾਈਜ਼ਨ ਕਿ ਵੀ ਇਹਨਾਂ ਨੇ ਔਰ ਵਾਹ ਕਿਹਨਾਂ ਦੇ ਨਾਲ ਪਿਆ ਹੋਇਆ, ਜਿਹੜੇ ਬਿਲਕੁਲ ਚਾਣਕਿਆ ਦੇ ਪੁੱਤਰ ਨੇ ਔਰ ਉਹ ਦੇਖ ਰਹੇ ਨੇ ਦਾ ਪੇਜ ਕਿੱਥੇ ਉਲਝਾਣਾ ਹੈ। ਉਹਨਾਂ ਨੇ ਦੂਸਰੀਆਂ ਥਾਵਾਂ ਦੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਵੀ ਵਿੱਚ ਵਾੜੀਆਂ। ਔਰ ਹੁਣ ਜਦੋਂ ਇਹ ਵਾਕਿਆ 26 ਜਨਵਰੀ ਦਾ ਹੁੰਦਾ, ਅੱਜ ਇਹ ਆਇਆ ਜੀ ਯੂਪੀ ਦੀਆਂ 2 ਜਥੇਬੰਦੀਆਂ ਨੇ ਆਪਣੀ ਸਪੋਰਟ ਵਾਪਸ ਲੈ ਲਈ। ਦੂਜੇ ਪਾਸੇ ਇਹਨਾਂ ਨੇ ਪੂਰਾ ਜ਼ੋਰ ਦੀ ਚੱਕੀ ਚਲਾ ਦਿੱਤੀ ਹੈ। ਇੱਕ ਪਾਸੇ ਇਹ ਹੈ ਕਿ ਜੀ ਅਸੀਂ ਹੁਣ ਪਲਵਲ ਹਰਿਆਣੇ ਵਾਲੀ ਐਂਟਰੀ ਤੋਂ ਜਿਹੜੇ ਸੀ 2200 ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕੀਤਾ। ਦਿੱਲੀ ਘਟਨਾਵਾਂ ਨੂੰ ਲੈ ਕੇ 24 FIRs ਨੇ, 40 ਕੇ ਕਿੰਨੇ ਜਿਹੜੇ ਨੇ ਉਹ ਬੰਦੇ ਚੁੱਕੇ ਹੋਏ ਨੇ। ਫਿਰ ਇਹਨਾਂ 'ਚ ਰਾਜੇਵਾਲ ਹੋਏ, ਉਗਰਾਹ ਹੋਏ, ਦਰਸ਼ਨਪਾਲ ਹੋਏ, ਜੋਗਿੰਦਰ ਯਾਦਵ ਹੋਏ, ਚੜੂਨੀ ਹੋਏ, ਜਿਹਨੂੰ ਮੈਂ ਚਲੂਣੀ ਕਹਿੰਦਾ, ਉਹਨਾਂ ਦੇ ਖਿਲਾਫ ਤੇ FIR ਦਿੱਲੀ ਵਾਇਲੈਂਸ ਦੇ ਉੱਤੇ ਰੱਖੀਆਂ ਨੇ। ਹੁਣ ਇਸ ਸਾਰੇ ਨੂੰ ਇਹ ਜਿਵੇਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਇਹ ਗਰੁੱਪ ਜਿਹੜਾ ਨੌਜਵਾਨਾਂ ਦਾ ਇਹ ਲਾਲ ਕਿਲੇ ਤੇ ਨਾ ਜਾਂਦਾ, ਕੇਸਰੀ ਝੰਡਾ ਨਾ ਫਹਿਰਾਉਂਦਾ, ਤੇ ਪਤਾ ਨਹੀਂ ਅਸੀਂ ਤਾਂ ਮੋਰਚਾ ਜਿੱਤੇ ਸੀ ਜਿਵੇਂ ਇਹਨਾਂ ਨੇ ਹਰਾਤ। ਇਹਨਾਂ ਨੂੰ ਕੋਈ ਪੁੱਛੇ ਵੀ ਕੇਸ ਤਾਂ ਇਹਨਾਂ ਨੇ ਹੁਣ ਰਜਿਸਟਰ ਕੀਤਾ ਜਦੋਂ 40 ਬੰਦਿਆਂ ਨੂੰ, ਜਿਨ੍ਹਾਂ ਦੇ ਵਿੱਚ ਜਰਨਲਿਸਟ ਸੀ, TV ਚੈਨਲਾਂ ਵਾਲੇ ਸੀ, ਸਧਾਰਨ ਫਾਰਮਰ ਸੀ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਫੋਰਨ ਫੰਡਿੰਗ 'ਚ ਨੋਟਿਸ ਦਿੱਤੇ ਸੀ, ਉਦੋਂ ਤੁਹਾਨੂੰ ਚਲੂਣੇ ਕਿਉਂ ਨਹੀਂ ਲੜੇ? ਉਦੋਂ ਤੁਸੀਂ ਕਿਉਂ ਨਹੀਂ ਰਿਐਕਟ ਕੀਤਾ ਕਿ ਭਾਈ ਇਹ ਜਿਹੜੇ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਉੱਥੇ ਲੰਗਰ ਸਰਵ ਕਰ ਰਹੇ ਨੇ ਉਹਨਾਂ ਨੂੰ ਵੀ ਨਾਲ ਵਿੱਚ ਘੜੀਸਿਆ ਹੋਇਆ ਸੀ। ਸੋ ਇਹ ਲਾਈਨ ਤਾਂ ਚੱਲ ਰਹੀ ਸੀ ਔਰ ਉਹਨਾਂ ਦੀ ਜਿਹੜਾ ਇਹ ਪ੍ਰੋਪੇਗੈਂਡਾ ਹਕੂਮਤ ਦਾ, ਅੱਜ ਹੀ ਮੈਂ ਦੇਖ ਰਿਹਾ ਸੀ ਵੀ ਜਿਹੜੇ ਇਹਨਾਂ ਨੇ ਹਿੰਦੂ ਤੋਂ ਵੀ ਇੰਟਰਨੈਸ਼ਨਲ ਇੰਸਟੀਟਿਊਸ਼ਨ 'ਚ ਫਿੱਟ ਕੀਤੇ ਹੋਏ ਨੇ, ਉਹ ਵੀ ਪੂਰਾ ਕਿਵੇਂ ਕਰ ਰਹੇ ਨੇ। ਹੁਣ ਇੰਟਰਨੈਸ਼ਨਲ ਮੋਨੀਟਰੀ ਫੰਡ ਬਹੁਤ ਵੱਡੀ ਸਾਰੀ ਦੁਨੀਆ ਨੂੰ ਕਰਜ਼ੇ ਦੇਣੇ ਇਹੀ ਨੇ, ਵਰਲਡ ਬੈਂਕ ਹੈ, IMF ਹੈ, ਔਰ ਇਹਦੇ 'ਚ ਜਿਹੜਾ ਇਸ ਦੀ ਚੀਫ ਇਕਨੋਮਿਕਲ ਐਡਵਾਈਜ਼ਰ ਪੰਡਤਾਣੀ ਹੈ ਗੀਤਾ ਗੋਪੀਨਾਥ। ਹੁਣ ਉਹਦਾ ਬਿਆਨ ਜਿਹੜਾ ਅੱਜ ਦੇ ਮੀਡੀਆ 'ਚ ਹੈ, ਨਿਊ ਫਾਰਮ ਲਾਜ਼ ਹੈਵ ਪੋਟੈਂਸ਼ੀਅਲ ਟੂ ਰੇਜ਼ ਇਨਕਮ, IMF ਚੀਫ। ਇਹ ਹੁਣ IMF ਦੀ ਚੀਫ ਹੈ, ਇਕਨੋਮਿਕਲ ਚੀਫ, ਔਰ ਉਹ ਇਹ ਕਹਿ ਰਹੀ ਹੈ ਕਿ these particular farm laws were in area of marketing. It was widening the market for farmers as they will be able to sell to multiple outlets besides the mandis without having to pay tax. This has the potential to raise, in our view, farmers' incomes. ਇਹ ਗੋਪੀਨਾਥ ਜਿਹੜੀ ਹੈ ਇਹ ਕਹਿ ਰਹੀ ਹੈ ਜੀ ਦੇਖੋ ਇਹ ਤਾਂ ਬਹੁਤ ਵਧੀਆ ਨੇ ਕਾਨੂੰਨ, ਔਰ ਇਹਦੇ ਨਾਲ ਜਿਹੜੀ ਹੈ ਮਾਰਕੀਟ ਨਵੀਂ ਬਣੇਗੀ, ਕਿਸਾਨਾਂ ਨੂੰ ਟੈਕਸ ਨਹੀਂ ਦੇਣਾ ਪਏਗਾ। ਵੀ ਤੂੰ IMF 'ਚ ਬੈਠੀ ਹੈ, ਤੂੰ ਠੇਕਾ ਲਿਆ ਭਾਰਤ 'ਚ ਕੀ ਹੋਣਾ? ਹੁਣ ਇੱਕ ਪਾਸੇ ਤਾਂ ਉਹ ਸਾਰੀ ਸਪੋਰਟ ਦੂਜੇ ਜਿਹਦੇ ਤੇ ਉਹਨਾਂ ਦਾ ਕੋਈ ਬਣਦਾ ਨਹੀਂ ਹੈ ਕਿ ਵੀ ਉਹ ਕਿਸੇ ਕੰਟਰੀ ਸਪੈਸੀਫਿਕ ਗੱਲ ਕਰੇ, ਵੀ ਉਹਨੂੰ ਕੀ ਪਤਾ ਹੈ ਵੀ ਤੂੰ ਇਕਨੋਮਿਕਸ 'ਚ ਹੈ ਕਿ ਇਹ ਲਾਜ਼ ਕੀ ਨੇ। ਲੇਕਿਨ ਇੱਥੇ ਕੋਈ ਇੰਟਰਫੇਰੈਂਸ ਨਹੀਂ ਹੁੰਦੀ। ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਹਿ ਦੇ, ਕੋਈ ਅਮਰੀਕਨ ਕਾਂਗਰਸਮੈਨ ਕਹਿ ਦੇਣ, ਫਿਰ ਕਹਿੰਦੇ ਜੀ ਇਹ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਕਿਸ ਅੰਦਾਜ਼ ਦੇ ਵਿੱਚ ਫਾਰਮਰ ਲੀਡਰਸ ਨੇ ਇਸ ਸਾਰੇ ਨੂੰ ਆਪਣੀ ਸਟਰੈਂਥ ਨੂੰ ਕਮਜ਼ੋਰ ਕੀਤਾ ਹੈ। ਇਹ ਵੀ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਸੈਲਫ ਕੰਡੈਮਨੇਸ਼ਨ ਦੀ ਇੱਕ ਲਾਈਨ ਹੈ। ਪਰ ਮੈਂ ਪੋਲੀਟੀਕਲ ਪਾਵਰਸ ਜਿਹੜੀਆਂ ਨੇ ਪਾਰਟੀਜ਼ ਪਰਟੀਕੁਲਰਲੀ ਉਹਨਾਂ ਦੀ ਗੱਲ ਕਰਾਂ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ, ਜਿਹਦੇ ਬਾਰੇ ਮੈਂ ਪਹਿਲੇ ਦਿਨ ਤੋਂ ਕਿਹਾ ਵੀ ਇਹ ਟਰੋਜਨ ਹੋਰਸ ਹੈ। ਇਹ ਦੋਨੋਂ ਪਾਸੇ ਚੱਲ ਰਿਹਾ ਹੈ। ਇਹਨੇ 2022 ਦੀਆਂ ਚੋਣਾਂ 'ਚ ਜਿੱਤਣਾ ਵੀ ਹੈ, ਉਸ ਦੇ ਲਈ ਵੀ ਸਟ੍ਰੈਟੇਜਾਈਜ਼ ਕਰ ਰਿਹਾ ਹੈ। ਬੰਦੇ ਵੀ ਜਿਹੜੇ ਇਹ 40 ਜਥੇਬੰਦੀਆਂ ਨੇ ਇਹਨਾਂ 'ਚ ਵੀ ਬੰਦੇ ਫਿੱਟ ਕੀਤੇ ਹੋਏ ਨੇ। ਰਾਜੇਵਾਲ ਬਾਰੇ ਵੀ ਕਿਹਾ ਜਾਂਦਾ ਹੈ ਵੀ ਅਮਰਿੰਦਰ ਦੇ ਕਲੋਜ਼ ਹੈ, ਹੋਏ ਕੋਈ ਗੱਲ ਨਹੀਂ ਹੈ। ਪਰ ਜਦੋਂ ਤੁਸੀਂ ਦੇਖਦੇ ਹੋ ਕਿ ਦੋ ਮੂੰਹੇ ਸੱਪ ਵਾਂਗ ਤੁਸੀਂ ਦੋਨੋਂ ਪਾਸੇ ਤੁਰ ਰਹੇ ਹੋ ਔਰ ਗੱਲਾਂ ਤੁਸੀਂ ਇੱਧਰਲੀਆਂ ਉੱਧਰਲੀਆਂ ਨਾਲ ਦੀ ਨਾਲ ਤੁਸੀਂ ਇਹ ਵੀ ਕਹਿ ਰਹੇ ਹੋ ਜੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਔਰ ਉਹ ਵਾਕਿਆ ਜਿਹਦੇ 'ਚ ਜੇ ਹੁਣ 2 ਲੱਖ ਟਰੈਕਟਰ ਹੈ, 5 ਬੰਦੇ ਐਵਰੇਜ ਬੈਠੇ ਨੇ, 10 ਲੱਖ ਦਾ ਇਕੱਠ ਹੈ, ਕੋਈ ਦੁਕਾਨ ਨਹੀਂ ਸਾੜੀ ਗਈ, ਕੋਈ ਕਿਸੇ ਦੇ ਚਪੇੜ ਨਹੀਂ ਮਾਰੀ, ਜੇ ਕੋਈ ਮਰਿਆ ਤੇ ਇੱਕ ਕਿਸਾਨ
ਸਿੱਖ ਲੜਕਾ ਮਰਿਆ ਜਿਹਨੂੰ ਉਹਨਾਂ ਨੇ ਪੁਲਿਸ ਨੇ ਗੋਲੀ ਦੇ ਨਾਲ ਮਾਰਿਆ, ਕੋਈ ਲਾਲ ਕਿਲੇ ਜਾ ਕੇ ਕੋਈ ਨਹੀਂ ਹੈ, ਹਾਂ ਜਿਹੜੇ ਬੈਰੀਕੇਡ ਸੀ ਉਹ ਤੋੜੇ ਨੇ, ਤੇ ਤੁਸੀਂ ਇਹ ਕਹੀ ਜਾਓ ਜੀ ਅਸੀਂ ਸ਼ਰਮਿੰਦੇ ਹੋ ਗਏ ਐ, ਨੇਸ਼ਨ ਦੀ ਬੇਇੱਜ਼ਤੀ ਹੋ ਗਈ, ਲਾਲ ਕਿਲੇ ਦੀ ਹੋ ਗਈ। ਉਹ ਲਾਲ ਕਿਲਾ ਤੁਹਾਡੇ ਪਿਓ ਦਾ ਬਣਾਇਆ ਹੋਇਆ। ਇਹਨੂੰ ਕੈਪਟਨ ਅਮਰਿੰਦਰ ਨੂੰ ਕੋਈ ਪੁੱਛੇ ਵੀ ਤੇਰੇ ਪੁਰਖੇ ਤਾਂ ਜਾ ਕੇ ਉਹ ਲਾਲ ਕਿਲੇ ਵਾਲਿਆਂ ਦੇ ਨੱਕ ਰਗੜਦੇ ਰਹੇ ਨੇ, ਪਹਿਲਾਂ ਤੁਸੀਂ ਉਹਨਾਂ ਦੀਆਂ ਜੁੱਤੀਆਂ ਚੱਟਦੇ ਰਹੇ ਹੋ ਮੁਗਲ ਰਾਜ ਵੇਲੇ, ਫਿਰ ਜਾ ਕੇ ਰਾਜੇ ਦਾ ਖਿਤਾਬ ਆਲਾ ਸਿੰਘ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ, ਫਿਰ ਉਹਨਾਂ ਦੀਆਂ ਜੁੱਤੀਆਂ ਚੱਟਦੇ ਰਹੇ ਹੋ। ਇੱਧਰ ਸਿੱਖ ਜਦੋਂ ਲੜ ਰਹੇ ਸੀ ਅੰਗਰੇਜ਼ਾਂ ਦੇ ਖਿਲਾਫ, ਤੇਰੇ ਜਿਹੜੇ ਨੇ ਦਾਦੇ ਪਰਦਾਦੇ ਉਹ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ, ਤੁਸੀਂ ਉਹਨਾਂ ਦੇ ਨਾਲ ਸਮਝੌਤੇ ਕਰਕੇ ਆਪਣੀਆਂ ਰਿਆਸਤਾਂ ਸੇਵ ਕੀਤੀਆਂ। ਜਿਹੜਾ ਲਾਲ ਕਿਲਾ ਜਿਹਦੇ 'ਚ ਜਦੋਂ 98 ਸਾਲ ਉਸ ਦੇਸ਼ ਦੇ ਮੁਲਕ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਲੜ ਰਹੇ ਸੀ, ਵੀ ਤੇਰੇ ਵਡੇਰਿਆਂ ਨੇ ਤਾਂ ਜਨਰਲ ਡਾਇਰ ਜਿਹਨੇ ਗੋਲੀਆਂ ਚਲਾਈਆਂ ਜਲਿਆਂਵਾਲੇ ਬਾਗ ਉਹਨੂੰ ਡਿਨਰ ਦਿੱਤਾ ਰਾਤ ਦਾ, ਤੁਸੀਂ ਤਾਂ ਉਹਨਾਂ ਦੇ ਅੰਗਰੇਜ਼ਾਂ ਦੇ ਕੁੱਤੇ ਸੀ। ਤੁਸੀਂ ਦੱਸੋ ਵੀ ਤੁਹਾਡੇ ਟੱਬਰ ਨੇ ਜਿਹੜਾ ਉਹ ਕਿਉਂ ਅੰਗਰੇਜ਼ਾਂ ਦੇ ਨਾਲ ਰਲ ਕੇ ਜਿਹੜੇ ਲੋਕ ਆਜ਼ਾਦੀ ਲਈ ਲੜਨ ਵਾਲੇ ਸੀ ਉਹਨਾਂ ਨੂੰ ਅੱਜ ਇਹ ਦੇਸ਼ ਭਗਤ ਬਣੇ ਹੋਏ ਨੇ। ਔਰ ਜਿਹੜੀ ਕੌਮ ਨੇ ਸਿਰ ਦਿੱਤੇ ਹੋਏ ਨੇ ਔਰ ਉਹ ਅੱਜ ਇਸ ਗੁਲਾਮੀ ਦੇ ਖਿਲਾਫ ਲੜ ਰਹੇ ਨੇ, ਤਾਕਤ ਦੇ ਭੁੱਖੇ ਜਿਹਨਾਂ ਨੂੰ ਕਿਤਿਓਂ ਆ ਜਾਏ ਤਾਕਤ, ਸ਼ਰਾਬ ਦੇ ਨਸ਼ੇ 'ਚ ਸੂਰਜ ਡੁੱਬਣ ਤੋਂ ਪਹਿਲਾਂ ਹੀ ਇਹਨਾਂ ਦੇ ਸ਼ਰਾਬ ਦੇ ਪੈਗ ਚੱਲਦੇ ਹੁੰਦੇ ਨੇ, ਬਦ ਇਖਲਾਕ ਬਦ ਕਲਾਮ, ਕੋਈ ਲਾਈਨ ਨਹੀਂ। ਔਰ ਇਹ ਕਹਿ ਰਿਹਾ ਵਾਇਲੈਂਸ ਐਟ ਰੈੱਡ ਫੋਰਟ ਐਨ ਇਨਸਲਟ ਟੂ ਨੇਸ਼ਨ, says Punjab Chief Minister Amrinder, demands probe into involvement of any political party। ਹੁਣ ਇਹ ਪੂਰੀ ਸਾਰੀ ਡਿਫੈਂਸਿਵ ਲਾਈਨ ਦੇ ਉੱਤੇ ਇਹਨੇ ਦਿੱਤਾ ਹੋਇਆ ਕਿ ਵੀ deploring the Republic Day violence in Delhi, especially the Red Fort, Punjab Chief Minister on Wednesday termed it as insult to nation and said it had brought shame to the country and weakened farmers agitation। ਔਰ ਇਸ ਦੇ ਨਾਲ ਉਹ ਕਹਿ ਰਿਹਾ ਕਿ stressing that Red Fort is a symbol of independent India and thousands of Indians had given up their lives for independence। ਜਿਹੜੇ ਜਦੋਂ ਲੋਕ ਇੰਡੀਪੈਂਡੈਂਸ ਲਈ ਜਾਨਾਂ ਦੇ ਰਹੇ ਸੀ, ਤੇਰੇ ਪੁਰਖੇ ਉਹਨਾਂ ਨੂੰ ਫੌਜ ਪ੍ਰੋਵਾਈਡ ਕਰਦੇ ਸੀ, ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ। ਹਰ ਐਕਸ਼ਨ ਜੋ ਅੰਗਰੇਜ਼ਾਂ ਨੇ ਆਜ਼ਾਦੀ ਲਹਿਰ ਨੂੰ ਸਪਰੈਸ ਕਰਨ ਲਈ ਕੀਤਾ ਹੈ, ਇਹ ਰਿਆਸਤ ਪਟਿਆਲਾ ਜਿਹੜੀ ਹੈ ਇਹ ਉਸ ਪਾਸੇ ਸੀ ਵੀ ਤੇਰਾ ਦਾਦਾ ਤਾਂ 300 ਤੋਂ ਜ਼ਿਆਦਾ ਵਿਆਹ ਕਰਨ ਤੇ ਜਿਵੇਂ ਤੂੰ ਬਦ ਅਖਲਾਕ ਹੈ ਇਹੋ ਜਿਹਾ ਤੁਹਾਨੂੰ ਇਹਨਾਂ ਦਾ ਤਾਂ ਇਹ ਜਿਹੜੇ ਸਾਰੇ ਅੰਗਰੇਜ਼ਾਂ ਦੇ ਕੁੱਤੇ ਰਹੇ ਨੇ ਇਹਨਾਂ ਦਾ ਤਾਂ ਹੱਕ ਹੀ ਨਹੀਂ ਬਣਦਾ ਕਿ ਇਹ ਆਜ਼ਾਦੀ ਲਫ਼ਜ਼ ਵੀ ਆਪਣੀ ਜ਼ੁਬਾਨ ਦੇ ਉੱਤੇ ਲਿਆਣ। ਫਿਰ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਹਜ਼ਾਰਾਂ ਨੇ ਜਾਨਾਂ ਦਿੱਤੀਆਂ ਐਂਡ ਸੀ ਦਾ ਨੈਸ਼ਨਲ ਫਲੈਗ ਫਲਾਈਂਗ ਐਟ ਟੌਪ ਦਾ ਫੋਰਟ, ਚੀਫ ਮਿਨਿਸਟਰ ਸੈਡ ਗਾਂਧੀ ਹੈਡ ਫੌਟ ਦਾ ਐਂਟਾਇਰ ਵਾਰ ਆਫ ਇੰਡੀਪੈਂਡੈਂਸ ਥਰੂ ਨਾਨ ਵਾਇਲੈਂਸ। ਜੇ ਨਾਨ ਵਾਇਲੈਂਸ ਹੈ ਉਹਨੇ ਲੜੀ ਤਾਂ ਫਿਰ ਤੂੰ ਊਧਮ ਸਿੰਘ ਦੇ ਬੁੱਤ ਦੇ ਉੱਤੇ ਜਦੋਂ ਉਹਦੀ ਸ਼ਹੀਦੀ ਦਿਨ ਕਿਉਂ ਮਨਾਉਂਦੇ ਹੋ? ਭਗਤ ਸਿੰਘ ਦੇ ਖਟਕੜ ਕਲਾਂ ਉਹਨੇ ਚਰਖਾ ਜਲਾਇਆ ਸੀ ਭਗਤ ਸਿੰਘ ਨੇ। ਔਰ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਉਦੋਂ ਗਾਂਧੀ ਇਹ ਕਹਿ ਰਿਹਾ ਸੀ ਕਿ ਜੀ ਇਹ ਵਾਇਲੈਂਸ ਦੇ ਮੈਂ ਹੱਕ 'ਚ ਨਹੀਂ ਹੈ ਔਰ ਉਹਨੇ ਕੋਈ ਐਫਰਟ ਵੀ ਨਹੀਂ ਕੀਤਾ ਉਹਨੂੰ ਕਰਨ ਲਈ। ਜੇ ਊਧਮ ਸਿੰਘ ਨੇ 21 ਸਾਲ ਬਾਅਦ ਜਾ ਕੇ ਡਾਇਰ ਨੂੰ ਜਿਹੜਾ ਗਵਰਨਰ ਮਾਈਕਲ ਐਡਵਾਇਰ ਨੂੰ ਇੰਗਲੈਂਡ 'ਚ ਮਾਰਿਆ ਤੇ ਗਾਂਧੀ ਨੇ ਕਿਹਾ ਇਟ ਇਜ਼ ਐਨ ਐਕਟ ਆਫ ਏ ਮੈਡ ਮੈਨ। ਔਰ ਇਹੀ ਜਿਹੜਾ ਅਮਰਿੰਦਰ ਹੈ 3-4 ਹਫ਼ਤੇ ਪਹਿਲਾਂ ਜਲਿਆਂਵਾਲੇ ਬਾਗ ਦੇ ਉਦਘਾਟਨ ਤੇ ਕੋਈ ਹਾਲ ਬਣਾਇਆ ਕਿ ਕੀ ਉਹਦੇ ਤੇ ਪਹੁੰਚਿਆ ਹੋਇਆ ਸੀ। ਸੋ ਕਿਵੇਂ ਤੁਸੀਂ ਹਾਊ ਯੂ ਕੈਨ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਵੀ ਕਿਸ ਕਿਸਮ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ। ਸੋ ਇਹੀ ਪਾਰਟ ਉਹਦਾ ਜਿਹੜਾ ਈਵਨ ਇਹਨਾਂ ਦਾ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਉਹ ਇਸ ਨੂੰ ਆਮ ਆਦਮੀ ਪਾਰਟੀ ਦੇ ਖਾਤੇ 'ਚ ਪਾ ਰਿਹਾ, ਜਿਹੜਾ ਉਸ ਦੇ ਵਿੱਚ ਇਹ ਕਹਿ ਰਿਹਾ ਆਮ ਆਦਮੀ ਪਾਰਟੀ ਮੈਂਬਰ ਇਨਵੋਲਵਡ ਇਨ ਇਨਸਾਈਟਿੰਗ ਵਾਇਲੈਂਸ ਐਟ ਰੈੱਡ ਫੋਰਟ, ਪੰਜਾਬ ਕਾਂਗਰਸ ਚੀਫ ਸੁਨੀਲ ਜਾਖੜ। ਔਰ ਇਹ ਇਸ ਪਾਸੇ ਲੱਗਿਆ ਕਿ ਜੀ ਆਮ ਆਦਮੀ ਪਾਰਟੀ ਦਾ ਫਲਾਣਾ ਅਮਰੀਕ ਸਿੰਘ ਉਹ ਲਾਲ ਕਿਲੇ ਦੇ ਸਾਹਮਣੇ ਦੇਖਿਆ ਗਿਆ, ਉਹਨਾਂ ਨੇ ਭੜਕਾਇਆ ਤੇ ਬੀਜੇਪੀ ਦਾ ਤਾਂ ਕੰਮ ਹੀ ਸੌਖਾ ਹੈ। ਬੀਜੇਪੀ ਕਾਂਗਰਸ ਕੰਟੀਨਿਊਸਲੀ ਇਨਸਟੀਗੇਟਿੰਗ ਐਜੀਟੇਟਿੰਗ ਫਾਰਮਰਸ, ਰਿਪਬਲਿਕ ਡੇ ਵਾਇਲੈਂਸ ਬੀਜੇਪੀ ਬਲੇਮਸ ਕਾਂਗਰਸ। ਔਰ ਉਹਨਾਂ ਦਾ ਜਿਹੜਾ ਮਿਨਿਸਟਰ ਹੈ ਬੀਜੇਪੀ ਦਾ ਉਹਨੇ ਇਹ ਕਿਹਾ ਕਿ ਭਾਈ ਇਹ ਕਾਂਗਰਸ ਇਜ਼ ਇਨਸਟੀਗੇਟਿੰਗ ਐਜੀਟੇਟਿੰਗ ਫਾਰਮਰਸ ਔਰ ਇਹ ਪੰਜਾਬ ਗੌਰਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਹੈਬੀਚੁਅਲ ਅਫੈਂਡਰਸ ਦੇ ਖਿਲਾਫ। ਔਰ ਹੁਣ ਉਹ ਜਿਹੜਾ ਪ੍ਰਕਾਸ਼ ਜਾਵੇੜਕਰ ਉਹਨੇ ਪ੍ਰੈਸ ਕਾਨਫਰੰਸ ਕੱਲ੍ਹ ਇਹ ਗੱਲ ਕਹੀ, ਕਾਂਗਰਸ ਵਾਂਟ ਟੂ ਪ੍ਰੋਵੋਕ ਵਾਇਲੈਂਸ, ਪ੍ਰੋਵੋਕ ਦਾ ਪੁਲਿਸ ਟੂ ਟੇਕ ਹਾਰਸ਼ ਐਕਸ਼ਨ to create instability and that is all the politics of Congress is now reduced to। ਔਰ ਉਹਨੇ ਫਿਰ ਕਿਹਾ ਜੀ ਅਸੀਂ 10 ਰਾਊਂਡ ਕੀਤੇ ਕੋਈ ਜਿਹੜਾ ਫੈਸਲਾ ਨਹੀਂ ਹੋਇਆ ਇਹ ਉਹ। ਸੋ ਹੁਣ ਇਹ ਉਹੀ ਹੈ ਕਿ ਵੀ ਤੁਸੀਂ ਜਿਹੜਾ ਸੈਲਫ ਕੰਡੈਮਨੇਸ਼ਨ ਦੇ ਵਿੱਚ ਔਰ ਉਸ ਸਾਰੇ 'ਚ ਹਕੂਮਤੀ ਲਾਈਨ ਨੂੰ ਇਹ ਸਾਰੇ
ਇਹ ਜਿਹੜਾ ਖਾਸਮ ਖਾਸ ਅਮਰਿੰਦਰ ਅਜੀਤ ਡੈਵਲ ਦਾ ਜੀ ਇਹਦਾ ਮੁੰਡਾ ਅਮਰਿੰਦਰ ਦਾ ਔਰ ਅਜੀਤ ਡੋਵਲ ਦਾ ਮੁੰਡਾ ਬਿਜ਼ਨਸ ਪਾਰਟਨਰਸ ਬਿਲਕੁਲ ਔਰ ਇਹ ਸਾਰੀ ਖੇਡ ਜਿਹੜੀ ਹੈ ਅਮਿਤ ਸ਼ਾਹ ਦੇ ਨਾਲ ਰਲ ਕੇ ਕਰ ਰਹੇ ਨੇ। ਔਰ ਜਦੋਂ 11ਵਾਂ ਗੇੜ ਫੇਲ ਹੋਇਆ ਜਿਹੜਾ ਇਹਨਾਂ ਦਾ ਤੋਮਰ ਕਰ ਰਿਹਾ ਸੀ, ਉਹਦੀ ਔਨ ਰੈਕਰਡ ਹੈ ਕਿ ਵੀ ਵਾਂਟ ਟੂ ਥੈਂਕ ਪੰਜਾਬ ਪੁਲਿਸ ਆਫੀਸ਼ੀਅਲਸ ਐਂਡ ਆਲ ਜਿਹੜੇ ਬ੍ਰਿਜ ਬਣੇ ਜਿਨ੍ਹਾਂ ਨੇ ਕੀਤਾ, ਕਿਉਂਕਿ ਇਹਨਾਂ ਦੀਆਂ ਸਿਕਿਉਰਿਟੀ ਏਜੰਸੀਜ਼ ਮਿੰਟ ਦੀ ਖਬਰ। ਔਰ ਇਹ ਜਿਹੜਾ ਸਾਰਾ ਇਸ ਮੂਵਮੈਂਟ ਨੂੰ ਤੋੜਨ ਦਾ ਐਫਰਟ ਹੈ ਕਿ ਜੀ ਨੌਜਵਾਨੀ, ਔਰ ਅੱਜ ਹੀ ਟਿਕਰੀ ਬਾਰਡਰ ਔਰ ਦੂਜੇ ਦੇ ਹਵਾਲੇ ਨਾਲ ਸੀ ਕਿ ਅੱਜ ਉੱਥੇ ਉਹ ਉਤਸ਼ਾਹ ਔਰ ਇਕੱਠ ਦੇਖਣ 'ਚ ਨਹੀਂ ਆਇਆ। ਹੁਣ ਜ਼ਾਹਰ ਹੈ ਕਿ ਵੀ ਜਿਹੜੀ ਸਟਰੈਂਥ ਹੈ, ਜਿਹੜੇ ਯੂਥ ਜਿਹੜੇ ਗੇਮ ਚੇਂਜਰ ਨੇ, ਉਹਨਾਂ ਨੂੰ ਤੁਸੀਂ ਡਿਸਓਨ ਕਰੋ, ਉਹਨਾਂ ਨੂੰ ਕੰਡੈਮ ਕਰੋ, ਉਹਨਾਂ ਨੂੰ ਤੁਸੀਂ ਸਾਜ਼ਿਸ਼ੀ ਦੱਸੋ, ਉਹਨਾਂ ਨੂੰ ਤੁਸੀਂ BJP ਦਾ ਸੈੱਲ ਬਣਾ ਦਿਓ ਤੇ ਇਵੈਂਚੁਅਲੀ ਫਿਰ ਐਕਸਪੈਕਟ ਕਰੋ ਤੁਸੀਂ ਬਹਿ ਕੇ, ਤੁਹਾਡੀਆਂ ਤਾਂ ਉਮਰਾਂ ਦੀਆਂ ਰੋਟੀਆਂ ਬਣ ਹੀ ਗਈਆਂ ਨੇ, ਤੁਸੀਂ ਚੰਦੇ ਇਕੱਠੇ ਕਰੀ ਜਾਓ ਤੇ ਬਾਕੀਆਂ ਨੂੰ ਜਿਹੜਾ ਉਹ ਬਲੇਮ ਕਰੀ ਜਾਓ ਕਿ ਜੀ ਉਹਨਾਂ ਨੇ ਸਾਬੋਤਾਜ ਕੀਤਾ। ਉਹ ਅਗਲੇ ਸੈਗਮੈਂਟ 'ਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਹ ਜਿਹੜੇ ਆਪਣੇ ਸਿਰ 'ਚ ਆਪ ਹੀ ਸਵਾਹ ਪਾਉਣ ਦੀ ਲਾਈਨ ਜਿਹੜੀ ਇਹਨਾਂ ਨੇ ਕਿਸਾਨ ਲੀਡਰਾਂ ਨੇ ਸ਼ੁਰੂ ਕੀਤੀ ਹੈ, ਇਹ ਕਿੰਨੀ ਹਾਰਮਫੁਲ ਹੋਏਗੀ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।